ਇੱਕ ਚੈਨਲ ਦੇ ਉੱਤੇ ਇੱਕ ਮੁਸਲਮਾਨ ਵਧੀਆ ਬੁਲਾਰਾ ਸੱਦ ਲੈਂਦੇ ਆ ਤੇ ਇੱਕ ਐਂਕਰ ਬੀਬੀ, 3 ਉਹਦੇ ਸੱਦੇ ਹੁੰਦੇ ਆ, ਇੱਕ ਬੀਜੇਪੀ ਦਾ, ਇੱਕ ਫਲਾਨੇ ਦਾ, ਇੱਕ ਫਿਰ ਉਹ 4-5 ਜਾਣੇ ਰਲ ਕੇ ਉਸ ਮੁਸਲਮਾਨ ਭਰਾ ਦੀ ਬੁਰਕੇ ਤੇ, ਇਸਲਾਮ ਦੀਆਂ ਹੋਰ ਗੱਲਾਂ ਤੇ, ਕਾਬੇ ਉੱਤੇ, ਮੱਕੇ ਉੱਤੇ, ਕੁਰਾਨ ਦੀਆਂ ਆਇਤਾਂ ਤੇ ਉਹ ਉਹਦੀ ਦੁਰਗਤੀ ਕਰਦੇ ਆ, ਜਿਵੇਂ ਉਹ ਕਾਵਾਂ ਦਾ ਉੱਲੂ ਘੇਰਿਆ ਹੁੰਦਾ ਵਿਚਾਰਾ ਐ। ਹੁਣ ਸਾਡੇ ਭਰਾਵਾਂ ਨੂੰ ਅਕਲ ਨਹੀਂ ਹੈਗੀ ਭਾਈ, ਉਹ ਮੁਸਲਮਾਨਾਂ ਪਰ ਜਦੋਂ ਵਿਹਲੇ ਹੋ ਗਏ ਨਾ, ਫਿਰ ਸਿੱਖਾਂ ਨਾਲ ਵੀ ਆਹੀ ਕੁੱਤੇ ਉਹਾਣੀ ਹੋਇਆ ਕਰਨੇ। ਸੋਸ਼ਲ ਮੀਡੀਆ ਤੇ ਤਾਂ ਹੁੰਦੀ ਆ ਨਿੱਤ, ਦੁੱਕੀ ਦਾ ਲਾਲਾ ਨਹੀਂ ਹੁੰਦਾ ਜਿਹੜਾ ਕਹਿੰਦੇ ਕਹੋਦੇ ਸਿੱਖ ਨੂੰ ਕਹਿ ਰਿਹਾ ਹੁੰਦਾ ਤੈਨੂੰ ਅਕਲ ਹੈਗੀ ਆ। ਸਾਡਾ ਸੀ ਵੀਰ ਬਰਾਗੀ, ਉਹ ਬਾਬਾ ਬੰਦਾ ਸਿੰਘ ਬਹਾਦਰ ਬਣਾਈ ਫਿਰਦਾ, 10 ਗੁਰੂ ਸਾਡੇ ਸੀ, ਤੁਸੀਂ ਸਾਡੇ ਚੋਂ ਨਿਕਲੇ ਹੋ। ਤੁਸੀਂ ਇੱਕ ਮੈਨੂੰ ਲਿਖ ਰਿਹਾ ਕੱਲ, ਕਹਿੰਦਾ ਜੀ ਤੁਸੀਂ ਹੁਣ ਛੱਡੋ ਸਾਰਾ ਗੱਲ, ਭਾਜੀ ਆਓ ਸਨਾਤਨ ਚ ਤੁਸੀਂ ਜਨੇਊ ਪਾਓ ਤੇ ਆਰਾਮ ਨਾਲ। ਉਹ ਭਾਈ ਮੇਰੀ ਜਿਹੜੀ ਬਰਾਦਰੀ ਆ ਨਾ, ਤੁਸੀਂ ਆ ਮੈਨੂੰ ਇੱਧਰ ਤਾਂ ਜਥੇਦਾਰੀ ਮਿਲੀ ਹੋਈ ਆ, ਸਰਦਾਰ ਸਰਬਜੀਤ ਸਿੰਘ ਘਮਾਣ ਕਹਿੰਦੇ ਆ ਲੋਕ ਮੈਨੂੰ, ਤੇ ਤੁਹਾਡੇ ਚ ਤਾਂ ਮੈਨੂੰ ਸ਼ੂਦਰ ਕਹਿ ਕੇ ਸਭ ਤੋਂ ਨੀਵੇਂ, ਬੰਦਰ ਦੇ ਕੋਲ ਦੀ ਲੰਘਣ ਦੇਣਾ। ਤੁਸੀਂ ਤਾਂ ਇੰਦਰਾ ਗਾਂਧੀ ਨਹੀਂ ਸੀ ਬਣ ਦਿੱਤੀ ਮੰਦਰ ਚ, ਪ੍ਰਧਾਨ ਮੰਤਰੀ ਸੀ ਉਹ। ਆ ਪਿੱਛੇ ਜੇ ਇਹਦਾ ਇੱਕ ਕੋਈ ਸੀਗਾ ਫੰਕਸ਼ਨ, ਕਹਿੰਦੇ ਦਲਿਤ ਲੀਡਰ ਆ ਜੀ, ਇਹਨੂੰ ਜਾਣ ਨਹੀਂ ਦੇਣਾ, ਪਤਾ ਨਹੀਂ ਰਾਸ਼ਟਰਪਤੀ ਦਾ ਰੌਲਾ ਪੈਂਦਾ ਸੀ। ਬਾਅਦ ਚ ਗਾਂ ਦੇ ਮੂਤ ਨਾਲ ਉਹ ਤੁਸੀਂ ਦੱਸਦੇ ਹੋ ਮਨੁੱਖ ਨੂੰ, ਇਨਸਾਨ ਨੂੰ। ਬਾਹਮਣ ਦੇਖੋ ਕਿੱਡਾ ਭੈੜਾ, ਕਹਿੰਦਾ ਮਨੁੱਖ ਅੰਦਰ ਵੜ ਗਿਆ ਤਾਂ ਮੰਦਰ ਪਿੱਟਿਆ ਜਾਊ, ਗਾਂ ਦੇ ਮੂਤ ਨਾਲ, ਗਾਂ ਦੇ ਮੂਤ ਨਾਲ ਕਹਿੰਦੇ ਸ਼ੁੱਧ ਹੋ ਜਾਂਦਾ। ਬੱਲੇ ਉਹ ਤੁਹਾਡੇ, ਸਾਡੇ ਧਰਮ ਦੀਆਂ ਕਿਆ ਬਾਤਾਂ ਜੀ। ਖੈਰ ਗੱਲ ਇਹ ਹੈ, ਜਦੋਂ ਮਾਸਟਰ ਤਾਰਾ ਸਿੰਘ ਨੇ ਮੂੰਹ ਚੋਂ ਬਚਨ ਕੱਢੇ, ਇਹ ਹੋ ਗਏ ਦੁਆਲੇ, ਸਾਰੇ ਭਾਰਤ ਦੇ ਲਾਰਿਆਂ ਨੇ ਏਡਾ ਪਿੱਟ ਪਟੂਆ ਕੀਤਾ। ਉਹਨੇ ਅਗਲੀ ਗੱਲ ਕਹੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੰਤਵ ਸਿੱਖਾਂ ਨੂੰ ਪ੍ਰਾਂਤਕ ਤੌਰ ਤੇ ਹਿੰਦੂ ਗੁਲਾਮੀ ਵਿੱਚੋਂ ਕੱਢਣਾ ਹੈ। ਇਸ ਸੂਬੇ ਦੀ ਮੈਂ ਪੂਰੀ ਆਜ਼ਾਦੀ ਮੰਗਦਾ ਹਾਂ, ਜਿਸ ਤਰ੍ਹਾਂ ਕਸ਼ਮੀਰ ਨੂੰ ਦਿੱਤੀ ਗਈ ਹੈ। ਅਜਿਹਾ ਸੂਬਾ ਜਿਸ ਸੂਬੇ ਦੀ ਅਸੈਂਬਲੀ ਵਿੱਚ ਹਿੰਦੂ ਗਲਬਾ ਨਾ ਹੋਵੇ। ਇਹ ਸੰਨੀ ਸਹਿਗਲ ਜੀ ਕਿਉਂ ਕਿਹਾ ਹੋਣਾ ਉਹਨੇ, ਮਾਸਟਰ ਤਾਰਾ ਸਿੰਘ ਨੇ? ਉਹ ਤਾਂ ਹਿੰਦੂਆਂ ਦਾ ਮੁੰਡਾ ਸੀ, ਉਹਨੂੰ ਪਤਾ ਲੱਗ ਗਿਆ ਸੀ ਵੀ ਹਿੰਦੂਆਂ ਦੇ ਗਲਬੇ ਦਾ ਕੀ ਫਰਕ ਪਊਗਾ। ਉਹ ਪਿਆ 1947 ਤੋਂ ਅੱਜ ਤੱਕ ਸਾਡੇ ਨਾਲ ਜੋ ਤੁਸੀਂ ਕੀਤਾ, ਅੱਜ ਸਾਡੇ ਬੱਚੇ ਸਾਡੀ ਕੌਮ ਦੇ ਜੋ ਬਣ ਚੁੱਕੇ ਨੇ, ਉਹ ਕੇਸਾਂ ਵਾਲੇ ਹਿੰਦੂ ਨੇ। ਬਹੁਤੇ ਤਾਂ ਕੇਸ ਵੀ ਨਹੀਂ ਰੱਖਦੇ ਵਿਚਾਰੇ, ਪਰ ਤੁਹਾਨੂੰ ਤਕਲੀਫ ਬੜੀ ਆ।